ਕੁਰਾਨ ਮਜੀਦ ਵਿੱਚ ਅੱਲਾਹ ਤਾਲਾ ਨੇ ਨਾ ਸਿਰਫ ਸਾਨੂੰ ਕੁਰਾਨ ਦੀਆਂ ਆਇਤਾਂ 'ਤੇ ਗੌਰ ਫਿਕਰ ਕਰਨ ਦਾ ਹੁਕਮ ਦਿੱਤਾ ਹੈ, ਬਲਕਿ ਕਾਇਨਾਤ ਦੀਆਂ ਚੀਜ਼ਾਂ ਨੂੰ ਵੀ ਆਪਣੀਆਂ ਆਇਤਾਂ ਯਾਨੀ ਨਿਸ਼ਾਨੀਆਂ ਕਿਹਾ ਹੈ। ਅਸੀਂ ਨਾ ਸਿਰਫ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਆਪਣੇ ਰੱਬ ਨੂੰ ਪਹਿਚਾਨਦੇ ਹਾਂ, ਬਲਕਿ ਇਸ ਕਾਇਨਾਤ ਦੀ ਇੱਕ ਇੱਕ ਚੀਜ਼ ਨੂੰ ਵੇਖ ਕੇ ਇਹਦੇ ਬਣਾਉਣ ਵਾਲੇ ਖਾਲਿਕ ਯਾਨੀ ਆਪਣੇ ਰੱਬ ਦੀ ਕੁਦਰਤ ਨੂੰ ਪਹਿਚਾਨਦੇ ਹਾਂ। ਅਸੀਂ ਭਾਵੇਂ ਸੂਰਹ ਬਕਰਾ ਦੀਆਂ ਪਹਿਲੀਆਂ 2 ਆਇਤਾਂ ਹੀ ਲੈ ਕੇ ਗੌਰ ਫਿਕਰ ਕਰਨ ਲੱਗੀਏ ਤੇ ਇਸ ਗੌਰ ਫਿਕਰ ਵਿੱਚ ਸ਼ਾਇਦ ਸਾਡੀ ਸਾਰੀ ਉਮਰ ਹੀ ਲੰਘ ਜਾਵੇ ਕਿ ਅੱਲਾਹ ਤਾਲਾ ਫਰਮਾਉਂਦੇ ਨੇ, ਇਸ ਕਿਤਾਬ ਵਿੱਚ ਕੋਈ ਸ਼ੱਕ ਹੀ ਨਹੀਂ। ਤੇ ਕਦੀ ਸੋਚੀਏ ਤੇ ਸਹੀ, ਇਸ ਕਿਤਾਬ ਵਿੱਚ ਕੋਈ ਸ਼ੱਕ ਹੀ ਨਹੀਂ, ਯਾਨੀ ਅੱਲਾਹ ਸੋਹਣੇ ਨੇ ਐਡੀ ਵੱਡੀ ਗੱਲ ਕਹਿ ਦਿੱਤੀ ਤੇ ਅਸੀਂ ਕਦੀ ਸੋਚਿਆ ਹੀ ਨਹੀਂ ਕਿ ਕੈਸੀ ਇਹ ਕਿਤਾਬ ਜਿਹਦੇ ਵਿੱਚ ਕੋਈ ਸ਼ੱਕ ਹੀ ਨਹੀਂ। ਤੇ ਫੇਰ ਫਰਮਾ ਦਿੱਤਾ ਕਿ ਇਹ ਕਿਤਾਬ ਹਦਾਇਤ ਹੈ ਉਹਨਾਂ ਲੋਕਾਂ ਲਈ ਜਿਹੜੇ ਦੁਨੀਆ ਦੇ ਸ਼ਰ ਤੇ ਬੁਰਾਈਆਂ ਕੋਲੋਂ ਬਚਣਾ ਚਾਹੁੰਦੇ ਨੇ। ਤੇ ਅਸੀਂ ਬਦਨਸੀਬ ਕਦੀ ਕਿਸੇ ਬਾਬੇ ਜਾਂ ਪੀਰ ਕੋ ਜਾ ਕੇ ਮੰਗਨੇ ਆ ਕਿ ਕੋਈ ਤਾਵੀਜ਼ ਦੇ ਦੇਵੇ ਕਿ ਅਸੀਂ ਦੂਜਿਆਂ ਦੇ ਸ਼ਰ ਕੋਲੋਂ ਬਚ ਸਕੀਏ। ਯਾਨੀ ਇੱਕ ਆਇਤ ਹੀ ਇੰਨਾ ਸੋਚਣ ਵਾਲੀ ਤੇ ਗੌਰ ਫਿਕਰ ਕਰਨ ਵਾਲੀ ਸੀ। ਐਸੇ ਤਰ੍ਹਾਂ ਕਾਇਨਾਤ ਦੀ ਇੱਕ ਇੱਕ ਚੀਜ਼ ਅੱਲਾ ਦੀ ਆਇਤ ਹੈ ਕਿ ਸੋਚਣ ਲੱਗੀਏ ਤੇ ਸੋਚਦਿਆਂ ਸਾਰੀ ਉਮਰ ਲੰਘ ਜਾਏ ਕਿ ਇੱਕ ਛੋਟੀ ਜਿਹੀ ਚਿਉਂਟੀ ਨੂੰ ਬਹਿ ਕੇ ਵੇਖ ਲਈਏ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਦਾ ਸਮਾਨ ਇਕੱਠਾ ਕਰਦੀ ਏ। ਉਹਨੂੰ ਇਹ ਸਭ ਕਿੰਨੇ ਸਿਖਾਇਆ ਹੈ? ਮੇਰਾ ਰੱਬ ਕਹਿੰਦਾ ਹੈ ਕਿ ਇਹ ਸਭ ਉਸੇ ਨੇ ਉਹਦੇ ਵੱਲ ਵਹੀ ਕੀਤਾ ਹੈ। ਅੱਲਾਹ ਤਾਲਾ ਸੂਰਤ ਅਨਾਮ ਦੀ ਆਇਤ ਨੰਬਰ 73 ਤੋਂ ਬਾਅਦ ਆਪਣੇ ਖਲੀਲ ਤੇ ਪਿਆਰੇ ਨਬੀ ਹਜ਼ਰਤ ਇਬਰਾਹੀਮ अलैहिस्सलाम ਦਾ ਕਿੱਸਾ ਸੁਣਾਉਂਦੇ ਨੇ ਕਿ ਬੜੀ ਛੋਟੀ ਜਿਹੀ ਉਮਰ ਵਿੱਚ ਹਜ਼ਰਤ ਇਬਰਾਹੀਮ अलैहिस्सलाम ਨੇ ਆਪਣੇ ਵਾਲਿਦ ਆਜ਼ਰ ਨੂੰ ਕਿਹਾ ਕਿ ਕੀ ਤੁਸੀਂ ਇਹਨਾਂ ਬੁੱਤਾਂ ਨੂੰ ਆਪਣਾ ਖੁਦਾ ਬਣਾ ਲਿਆ ਹੈ? ਯਾਨੀ ਇਹ ਤੇ ਬੜੀ ਅਜੀਬ ਗੱਲ ਹੈ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਇੱਕ ਬੁੱਤ ਨੂੰ ਤੁਸੀਂ ਆਪਣੇ ਹੱਥਾਂ ਨਾਲ ਤਰਾਸ਼ ਕੇ ਤੇ ਕਹਿੰਦੇ ਹੋ ਕਿ ਇਹ ਸਾਡਾ ਖੁਦਾ ਹੈ। ਯਾਨੀ ਇਹਦੇ ਤੋਂ ਵੱਡੀ ਤੇ ਕੋਈ ਬੇਵਕੂਫੀ ਨਹੀਂ। ਮੈਂ ਤੇ ਤੁਹਾਨੂੰ ਤੇ ਤੁਹਾਡੀ ਕੌਮ ਦੇ ਲੋਕਾਂ ਨੂੰ ਵੇਖਣਾ ਵਾਂ ਕਿ ਤੁਸੀਂ ਸਿੱਧੀ ਰਾਹ ਤੋਂ ਭਟਕ ਗਏ ਹੋ। ਐਸੇ ਤਰ੍ਹਾਂ ਅੱਲਾਹ ਤਾਲਾ ਹਜ਼ਰਤ ਇਬਰਾਹੀਮ अलैहिस्सलाम ਨੂੰ ਅਸਮਾਨਾਂ ਤੇ ਜ਼ਮੀਨ ਦੇ ਸਾਰੇ ਨਿਜ਼ਾਮ ਤੇ ਗੌਰ ਫਿਕਰ ਕਰਵਾ ਰਹੇ ਸੀ ਕਿ ਉਹ ਅੱਲਾ ਦੀ ਦਿੱਤੀ ਅਕਲ ਨੂੰ ਇਸਤੇਮਾਲ ਕਰਕੇ ਇਹ ਯਕੀਨ ਕਰ ਲੈਣ ਕਿ ਜਿਹੜੀ ਚੀਜ਼ ਆਪਣੇ ਕੰਮਾਂ ਵਾਸਤੇ ਕਿਸੇ ਦੀ ਮੁਹਤਾਜ ਏ ਉਹ ਖੁਦਾ ਕਿਸ ਤਰ੍ਹਾਂ ਹੋ ਸਕਦੀ ਏ। ਇਬਰਾਹੀਮ अलैहिस्सलाम ਨੇ ਰਾਤ ਅਸਮਾਨ ਤੇ ਇੱਕ ਬੜਾ ਵੱਡਾ ਤੇ ਚਮਕਣ ਵਾਲਾ ਸਿਤਾਰਾ ਵੇਖਿਆ ਤੇ ਸੋਚਿਆ ਕਿ ਕੀ ਇਹ ਮੇਰਾ ਰੱਬ ਏ। ਪਰ ਜਦੋਂ ਉਹ ਸਿਤਾਰਾ ਡੁੱਬ ਗਿਆ ਤੇ ਕਹਿਣ ਲੱਗੇ ਕਿ ਜਿਹੜਾ ਆਪ ਡੁੱਬ ਜਾਏ ਯਾਨੀ ਜਿਹੜਾ ਖ਼ਤਮ ਹੋ ਜਾਏ ਮੈਂ ਨਹੀਂ ਸਮਝਦਾ ਉਹ ਖੁਦਾ ਏ। ਫਿਰ ਉਹਨਾਂ ਨੇ ਚੰਨ ਨੂੰ ਚਮਕਦਿਆਂ ਵੇਖਿਆ ਤੇ ਸੋਚਿਆ ਕਿ ਕੀ ਇਹ ਮੇਰਾ ਰੱਬ ਏ। ਪਰ ਜਦੋਂ ਉਹ ਵੀ ਡੁੱਬ ਗਿਆ ਤੇ ਅੱਲਾ ਕੋਲੋਂ ਦੁਆ ਕਰਨ ਲੱਗੇ ਕਿ ਜੇ ਉਹ ਸੋਹਣੇ ਰੱਬ ਨੇ ਜਿਹੜਾ ਇਹ ਸਾਰੀ ਦੁਨੀਆ ਤੇ ਉਹਦੇ ਕੰਮਾਂ ਨੂੰ ਚਲਾ ਰਿਹਾ ਏ ਉਹਨੇ ਮੈਨੂੰ ਸਿੱਧਾ ਰਸਤਾ ਨਾ ਦੱਸਿਆ ਤੇ ਮੈਂ ਤੇ ਐਣਾ ਹੀ ਡੁੱਬਣ ਵਾਲੀਆਂ ਚੀਜ਼ਾਂ ਨੂੰ ਆਪਣਾ ਰੱਬ ਨਾ ਮੰਨ ਬੈਠਾਂ। ਫਿਰ ਉਹ ਸੂਰਜ ਤੇ ਗੌਰ ਫਿਕਰ ਕਰਨ ਲੱਗ ਪਏ ਕਿ ਇੰਨੀ ਚਮਕਦਾਰ ਤੇ ਹੋਰ ਕੋਈ ਚੀਜ਼ ਨਹੀਂ ਕਿ ਸ਼ਾਇਦ ਇਹ ਹੀ ਮੇਰਾ ਰੱਬ ਏ। ਪਰ ਫਿਰ ਸੂਰਜ ਵੀ ਡੁੱਬ ਗਿਆ ਤੇ ਕਹਿਣ ਲੱਗੇ ਕਿ ਇਹ ਮੇਰੀ ਕੌਮ ਦੇ ਲੋਗੋ ਜਿਹੜੇ ਸਿਤਾਰਿਆਂ ਨੂੰ ਤੁਸੀਂ ਪੂਜਦੇ ਹੋ ਤੇ ਇਹਨਾਂ ਨੂੰ ਰੱਬ ਦਾ ਸ਼ਰੀਕ ਬਣਾਉਂਦੇ ਹੋ, ਮੇਰਾ ਤੇ ਦਿਲ ਇਹਨਾਂ ਨੂੰ ਪੂਜਣ ਤੇ ਆਮਾਦਾ ਨਹੀਂ। ਮੈਂ ਤੇ ਆਪਣਾ ਰੁਖ ਤੇ ਆਪਣਾ ਮੂੰਹ ਹਰ ਦੂਜੀ ਚੀਜ਼ ਤੋਂ ਹਟਾ ਕੇ ਉਸ ਜ਼ਾਤ ਵੱਲ ਕਰਨਾ ਵਾਂ ਜਿਹਨੇ ਆਸਮਾਨਾਂ ਦੇ ਜ਼ਮੀਨ ਨੂੰ ਪੈਦਾ ਕੀਤਾ ਤੇ ਮੈਂ ਤੇ ਉਹਦੇ ਵਰਗਾ ਹੋਰ ਕਿਸੇ ਨੂੰ ਨਹੀਂ ਸਮਝਦਾ ਤੇ ਉਹਦੇ ਨਾਲ ਕਿਸੇ ਨੂੰ ਸ਼ਰੀਕ ਨਹੀਂ ਕਰਦਾ। ਯਾਨੀ ਕਿ ਮੈਂ ਉਸ ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਇਬਾਦਤ ਕਰਾਂ ਤੇ ਕੀ ਉਹਦੇ ਇਲਾਵਾ ਕਿਸੇ ਹੋਰ ਕੋਲੋਂ ਦੁਆਵਾਂ ਮੰਗਾਂ।